जी डॉक्टर साहब ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਿਡਨੀ ਤੋਂ ਵੀਰ ਉਪਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਮੈਂ ਪਿਛਲੇ ਸਮੇਂ 'ਚ ਬਾਦਲ ਦੀ ਪੰਥ ਨਾਲ ਕੀਤੀ ਗੱਦਾਰੀ ਤੇ ਪੂਰੀ ਨਜ਼ਰ ਰੱਖੀ ਹੈ ਤੇ ਜੋ ਵੀ ਅੱਜ ਪੰਜਾਬ 'ਚ ਹੋ ਰਿਹਾ ਹੈ, ਭਾਵੇਂ ਨਸ਼ੇ ਅਤੇ ਨਸਲਕੁਸ਼ੀ ਨੇ ਸਾਨੂੰ ਬਹੁਤ ਮਾਰ ਮਾਰੀ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚਾਹੇ ਸਾਡੇ ਕੋਲ ਸਾਡੀ ਅਸਲ ਲੀਡਰਸ਼ਿਪ ਖੋ ਲਈ ਗਈ ਹੈ, ਪਰ ਸਿੱਖ ਆਤਮਾ ਸਿੱਖਾਂ ਕੋਲੋਂ ਕੋਈ ਨਹੀਂ ਖੋ ਸਕਦਾ। ਇਹ ਇੱਕ ਅਹਿਮ ਨੁਕਤਾ ਹੈ। ਕਿਰਪਾ ਕਰਕੇ ਇਸ ਪੁਆਇੰਟ ਦੀ ਵਿਆਖਿਆ ਕਰਕੇ ਆਪਣੇ ਦਰਸ਼ਕਾਂ ਦਾ ਮਨੋਬਲ ਹੋਰ ਮਜ਼ਬੂਤ ਕਰੋ। ਰੱਬ ਰਾਖਾ। ਜੀ ਡਾਕਟਰ ਸਾਹਿਬ। ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਹੈ। ਉਹਨਾਂ ਦੀ ਇਹ ਤੀਸਰੀ ਚੌਥੀ ਲਿਖਤ ਹੈ। ਅਸੀਂ ਪਹਿਲੀਆਂ ਲਿਖਤਾਂ ਦਾ ਜਵਾਬ ਨਹੀਂ ਦੇ ਸਕੇ। ਹਰ ਵਾਰ ਜਦੋਂ ਸ਼ੁਰੂ ਹੁੰਦਾ ਹੈ ਉਦੋਂ ਤੱਕ ਉਹ ਪਿੱਛੇ ਚਲੇ ਜਾਂਦੇ ਨੇ ਜੀ, ਤੇ ਮੈਂ ਉਹਨਾਂ ਤੋਂ ਮਾਫੀ ਵੀ ਚਾਹੁੰਦਾ ਕਿਉਂਕਿ ਇਹ ਬੜੇ ਗੁਣਵਾਨ ਔਰ ਐਨਾਲਿਟੀਕਲ ਮਾਈਂਡ ਰੱਖਦੇ ਨੇ। ਸਾਨੂੰ ਹਮੇਸ਼ਾ ਹੀ ਆਪਣੇ ਇਹਨਾਂ ਵੀਰਾਂ ਤੇ ਭੈਣਾਂ ਤੇ ਫਖਰ ਹੁੰਦਾ ਜਿਨ੍ਹਾਂ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੈ, ਇਫ ਬਟ ਨਹੀਂ ਹੈ, ਔਰ ਉਹ ਹਰ ਐਂਗਲ ਨੂੰ ਜੋ ਕੁਝ ਵੀ ਵਾਪਰਦਾ ਦੇਖਦੇ ਨੇ ਕਿ ਸਾਡੀ ਆਜ਼ਾਦੀ ਸਟਰਗਲ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੇ। ਔਰ ਇਸ ਬਰੀਫ ਲਿਖਤ ਦੇ ਵਿੱਚ ਵੀ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਭਾਵੇਂ ਸਾਨੂੰ ਨਸ਼ੇ ਜਾਂ ਨਸਲਕੁਸ਼ੀ ਦੀ ਮਾਰ ਅਸਲੀ ਲੀਡਰਸ਼ਿਪ ਸੰਤ ਪਿੰਡਾਂ ਵਾਲੇ ਵਰਗੇ ਉਹਨਾਂ ਨੂੰ ਖੋਹ ਲਿਆ ਉਹਨਾਂ ਨੇ ਜ਼ੁਲਮ ਦੇ ਨਾਲ, ਲੇਕਿਨ ਜਿਹੜੀ ਖਾਲਸਾਈ ਆਤਮਾ ਹੈ ਔਰ ਜਿਹੜੀ ਸਿੱਖ ਆਤਮਾ ਹੈ ਇਹ ਕਾਇਮ ਹੈ। ਔਰ ਅੱਜ ਹੀ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ ਵਾਲਿਆਂ ਨਾਲ ਵੀ ਗੱਲ ਹੋ ਰਹੀ ਸੀ TV 84 ਨਿਊਜ਼ ਤੇ। ਉਹ ਗੱਲਬਾਤ ਕਰਨਗੇ ਅੱਧਾ ਘੰਟਾ, ਉਹ ਆਪਣਾ ਪਰਸਪੈਕਟਿਵ ਦੇਣਗੇ ਜੀ। ਉਹਨਾਂ ਨੇ ਕਿਹਾ ਜੀ ਇਸ ਸਾਰੇ ਚੋਂ ਇੱਕ ਗੱਲ ਆ ਗਈ ਕਿ ਖਾਮੋਸ਼ ਕੌਮ ਦੇ ਵਿੱਚ ਵੀ ਜਿਹੜੀ ਖਾਲਸਾਈ ਟੁਣਕ ਹੈ, ਖਾਲਸਾਈ ਅਣਖ ਹੈ, ਉਹ ਬੋਲੀ ਹੈ। ਇਹਨੂੰ ਕਿਸੇ ਲੀਡਰ ਨੇ ਨਹੀਂ ਬੁਲਾਇਆ, ਕੋਈ ਢਾਂਚਾ ਨਹੀਂ, ਇਹ ਜਿਹੜੀ ਖਾਲਸਾਈ ਟੁਣਕ ਹੈ ਇਹ ਸਾਹਮਣੇ ਆਈ। ਔਰ ਵੀਰ ਉਪਜੀਤ ਸਿੰਘ ਜੀ ਨੇ ਇੱਕ ਲਿਖ ਵੀ ਮੈਨੂੰ ਭੇਜਿਆ ਕਿ ਬੀਬੀ ਨੇ ਜਿਵੇਂ ਵੰਗਾਰਿਆ ਸੁਖਬੀਰ ਬਾਦਲ ਨੂੰ, ਉਸ ਤੋਂ ਪਹਿਲਾਂ ਹੋਰਨਾਂ ਨੇ ਵੀ ਬਹੁਤ ਸਾਰਿਆਂ ਨੇ ਆਪਣੀ ਲਿਖਤ ਦੇ ਵਿੱਚ ਇਹ ਕਿਹਾ ਸੀ ਕਿ ਇਸ ਤੋਂ ਇਹ ਅੰਦਾਜ਼ਾ ਲਾਓ। ਔਰ ਮੇਰੇ ਬੜੇ ਪਿਆਰੇ ਵੀਰ ਵਾਸ਼ਿੰਗਟਨ ਤੋਂ ਵੀ ਕਹਿ ਰਹੇ ਸੀ, ਹੁਣ ਬਟਾਲੇ ਦੇ ਵਿੱਚ ਜਿਹੜਾ ਬੰਦ ਕਰਵਾਇਆ ਬੀਬੀਆਂ ਅੱਗੇ ਅੱਗੇ ਨੇ, ਉਹ ਕਹਿਣ ਲੱਗੇ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਭੈਣਾਂ ਦੀਆਂ ਲਿਖਤਾਂ ਜਾਂ ਦੂਸਰਾ ਹੁੰਦਾ ਹੈ ਕਮਿਊਨੀਕੇਸ਼ਨ, ਪਰ ਇੱਕ ਗੱਲ ਬਹੁਤ ਚੰਗੀ ਹੈ ਕਿ ਇਹ ਜਿਹੜਾ ਬੀਬੀਆਂ ਦੇ ਅੰਦਰ ਵੀ ਜਾਗਰੂਕਤਾ ਹੈ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਬਿਲਕੁਲ ਵੀਰ ਉਪਜੀਤ ਸਿੰਘ ਜੀ ਨੇ ਇਹ ਸਾਰਾ ਫਿਨੋਮੀਨਾ ਜੋ ਵਾਪਰ ਰਿਹਾ ਸਿੱਖ ਕੌਮ ਦੇ ਵਿੱਚ ਇਸ ਨੂੰ ਠੀਕ ਸਮਝੇ ਕਿ ਇਹ ਸਾਡੀ ਉਹ ਖਾਲਸਾ ਆਵਾਜ਼ ਹੈ ਹਰ ਆਤਮਾ ਦੀ। ਔਰ ਮੈਂ ਉਹਨਾਂ ਨੂੰ ਸਰਬਜੀਤ ਸਿੰਘ ਨੂੰ ਕਿਹਾ ਜੀ ਜੇ ਮੈਂ ਇਹਨੂੰ ਇੱਕ ਸ਼ਬਦ 'ਚ ਕਹਿਣਾ ਹੋਏ ਤੇ ਇਹ ਗੁਰੂ ਦੀ ਕਲ ਹੈ, ਜਿਹੜਾ ਗੁਰੂ ਖਾਲਸੇ ਦੇ ਵਿੱਚ ਬੈਠਾ ਹੈ ਔਰ ਜਿਹੜਾ ਇਕਰਾਰਨਾਮਾ ਹੈ ਗੁਰੂ ਦਾ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਇਹ ਗੁਰੂ ਕਲਗੀਧਰ ਨੇ ਆਪਣੀ ਕਲਾ ਵਰਤਾਈ ਹੈ ਤੇ ਇੱਕ ਵਾਰੀ ਫਿਰ ਜ਼ਮਾਨੇ ਨੂੰ ਦੱਸਿਆ ਕਿ ਜਿੰਨੀਆਂ ਮਰਜ਼ੀ ਤੁਹਾਡੀਆਂ ਚਾਲਾਂ ਸਾਜ਼ਿਸ਼ਾਂ ਦੂਜੀਆਂ ਤੀਜੀਆਂ ਹੋਣ, ਉਸ ਧਰਤੀ ਤੇ ਖਾਲਸਾ ਹੀ ਜਿਹੜਾ ਹੈ ਉਹ ਫਾਈਨਲ ਵਰਡ ਹੈ। ਔਰ ਕੌਮ ਹੀ ਅਲਟੀਮੇਟਲੀ, ਜਿਵੇਂ ਸ਼ਾਹ ਮੁਹੰਮਦ ਨੇ ਵੀ ਕਿਹਾ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਅਲਟੀਮੇਟਲੀ ਡਿਸਾਈਡਿੰਗ ਫੈਕਟਰ ਖਾਲਸਾ ਪੰਥ ਹੈ। ਇਤਿਹਾਸ ਸਿੱਖ ਇਤਿਹਾਸ ਦੇ ਹਵਾਲੇ ਨਾਲ 1670 ਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਰਜੌਰੀ ਜ਼ਿਲ੍ਹਾ ਪੁੰਛ ਕਸ਼ਮੀਰ ਦੇ ਵਿੱਚ ਹੋਇਆ। ਉਹਨਾਂ ਦਾ ਨਾਂ ਲਛਮਣ ਦਾਸ ਸੀ ਬਚਪਨ ਦਾ। 1814 ਚ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਮੋਹਕਮ ਚੰਦ ਜਿਹੜਾ ਇੱਕ ਬਹਾਦਰ ਜਨਰਲ ਵੀ ਸੀ, ਉਹਨਾਂ ਦੀ ਮੌਤ ਹੋਈ। ਸੰਤ ਅਮੀਰ ਸਿੰਘ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਪ੍ਰਣਾਲੀ ਦੀ ਨਵੀਂ ਟਕਸਾਲ ਬੜੀ ਯੂਨੀਕ ਸ਼ੁਰੂ ਕੀਤੀ, ਸ਼ਾਇਦ ਸੱਤੋ ਵਾਲੀ ਗਲੀ 'ਚ ਅੰਮ੍ਰਿਤਸਰ 'ਚ ਇਹਨਾਂ ਦਾ ਹੈੱਡਕੁਆਟਰ ਸੀ, ਹੁਣ ਵੀ ਕਹਿੰਦੇ ਨੇ, ਉਹਨਾਂ ਦੀ ਮੌਤ ਹੋਈ 1945 'ਚ। 1955 'ਚ ਅੰਮ੍ਰਿਤਸਰ 'ਚ ਆਲ ਪਾਰਟੀ ਕਾਨਫਰੰਸ 'ਚ ਪੰਜਾਬੀ ਸੂਬੇ ਦਾ ਫਾਈਨਲ ਮਤਾ ਪਾਸ ਕੀਤਾ ਗਿਆ। 1981 'ਚ ਅੱਜ ਦੇ ਦਿਨ ਹੀ ਨਿਰੰਜਨ ਸਿੰਘ ਨਿਰੰਕਾਰੀ ਜਿਹੜਾ ਕਿ 7 ਸਿਤਾਰੇ ਗੁਰਬਚਨੇ ਨੇ ਬਣਾਏ ਸੀ, ਨਰਕਧਾਰੀ ਨੇ, ਉਹਦਾ ਕਦੇ ਗੁਰਦਾਸਪੁਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵੀ ਰਿਹਾ ਸੀ ਔਰ ਇੱਕ ਸਿਤਾਰਾ ਵੀ ਸੀ। ਉਹਦੇ ਤੇ ਚੰਡੀਗੜ੍ਹ ਸੈਕਟਰੀਏਟ 'ਚ ਹਮਲਾ ਹੋਇਆ, ਉਹ ਤਾਂ ਬਚ ਗਿਆ ਪਰ ਉਹਦਾ ਭਰਾ ਜਿਹੜਾ ਸੁਰਿੰਦਰ ਸਿੰਘ ਉਹ ਮਾਰਿਆ ਗਿਆ। ਉਸ ਤੋਂ ਬਾਅਦ ਉਹ ਸਿਤਾਰਾ ਵੈਸੇ ਰੜਕਿਆ ਨਹੀਂ ਕਦੇ। 1981 'ਚ ਹੀ ਅਕਾਲੀਆਂ ਨੇ ਸੰਤ ਪਿੰਡਾਂ ਵਾਲਿਆਂ ਦੀ ਰਿਹਾਈ ਹੋਈ ਸੀ ਤੇ ਸਰਕਾਰ ਦੇ ਨਾਲ ਗੱਲਬਾਤ ਸ਼ੁਰੂ ਕੀਤੀ। 1988 'ਚ ਅੱਜ ਦੇ ਦਿਨ ਟੋਰਾਂਟੋ ਦੇ ਰਹਿਣ ਵਾਲਾ ਇੱਕ 16 ਸਾਲਾਂ ਦਾ ਨੌਜਵਾਨ ਹਰਜਿੰਦਰ ਸਿੰਘ ਪਾੜਾ, ਜਿਹੜਾ ਕਿ ਜੂਨ 84 ਦਾ ਹਮਲਾ ਸੁਣ ਕੇ ਆਪਣੇ ਪਿਤਾ ਨੂੰ ਕਹਿ ਕੇ ਜੀ ਮੈਂ ਵੈਨਕੂਵਰ ਚੱਲਿਆ, ਜੰਗ ਦੇ ਮੈਦਾਨ 'ਚ ਪਹੁੰਚ ਗਿਆ ਔਰ ਉੱਥੇ ਜਾ ਕੇ ਉਹਨੇ ਜਿਹੜਾ ਸ਼ਹੀਦੀ ਅੱਜ ਦੇ ਦਿਨ ਪਾਈ।
ਸਾਇਨਾਈਡ ਕਰਕੇ ਤੋਂ ਪੁਲਿਸ ਨੇ ਘੇਰ ਲਿਆ। ਮੈਂ ਜਦੋਂ ਜਾਂਦਾ ਰਿਹਾ ਟੋਰਾਂਟੋ, ਇਹਨਾਂ ਦੇ ਘਰ ਹਮੇਸ਼ਾ ਇੱਕ ਵਿਜ਼ਿਟ ਮੇਰੀ ਰਹੀ ਹੈ। ਬੜੇ ਟਿਕਾਅ ਵਾਲੇ ਇਹਨਾਂ ਦੇ ਬਜ਼ੁਰਗ ਮਾਤਾ ਪਿਤਾ ਸਨ। ਬੱਚਾ ਉਹ ਕਹਿੰਦਾ ਜੀ, ਉਹ ਇਹੀ ਪੁੱਛਦਾ ਸੀ, ਕਹਿੰਦਾ ਸੀ ਜੀ ਕਿਨੇ ਕੀ ਖੱਟਿਆ ਇਸ ਜੀਵਨ 'ਚ, ਪੰਥ ਦੇ ਲੇਖੇ ਲੱਗ ਜਾਏ। ਤੇ 16 ਸਾਲਾਂ ਦਾ ਮੁੰਡਾ ਜਵਾਨ ਜਿਹੜਾ ਕੈਨੇਡਾ ਤੋਂ ਜਾ ਕੇ ਉਹਨੇ ਸ਼ਹੀਦੀ ਪਾਈ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1775 ਚ ਪੋਰਟਲੈਂਡ ਮੇਨ ਦੇ ਵਿੱਚ ਅੰਗਰੇਜ਼ਾਂ ਨੇ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ। 1793 ਚ ਫ੍ਰੈਂਚ ਕੁਈਨ ਮੈਰੀ ਜਿਹਨੇ ਕਿਹਾ ਸੀ, ਜਦੋਂ ਲੋਕ ਕਹਿ ਰਹੇ ਸੀ ਬ੍ਰੈਡ ਬ੍ਰੈਡ, ਉਹਨੇ ਕਿਹਾ ਵਾਈ ਡੋਂਟ ਦੇ ਈਟ ਕੇਕ। ਤੇ ਰੈਵੋਲੂਸ਼ਨ ਜਦੋਂ ਕਾਮਯਾਬ ਹੋਇਆ, ਉਹਨਾਂ ਨੇ ਫਿਰ ਉਹਨੂੰ ਫਾਂਸੀ ਦਿੱਤੀ, ਉਹਨੂੰ ਮੈਰੀ ਨੂੰ। ਜੀ 1834 ਚ ਲੰਡਨ ਪਾਰਲੀਮੈਂਟ ਦੇ ਵਿੱਚ ਅੱਗ ਲੱਗੀ ਔਰ ਬਹੁਤ ਸਾਰੇ ਹਿਸਟੋਰੀਕਲ ਡਾਕੂਮੈਂਟ ਸੜ ਗਏ। 1870 ਚ ਪਹਿਲੀ ਵਾਰ ਈਥਰ ਦਾ ਇਸਤੇਮਾਲ ਹੋਇਆ ਆਪਰੇਸ਼ਨ ਦੇ ਕਰਨ ਵੇਲੇ। 1901 ਚ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਇੱਕ ਕਾਲੇ ਨੂੰ ਵਾਈਟ ਹਾਊਸ ਸੱਦਿਆ ਤੇ ਬੜਾ ਤੂਫਾਨ ਮਚਿਆ ਗੋਰਿਆਂ 'ਚ। ਹੁਣ ਤਾਂ ਕਾਲਾ ਪ੍ਰੈਜ਼ੀਡੈਂਟ ਬਣ ਗਿਆ, ਪਰ ਇਹ 1901 ਦੀ ਗੱਲ ਹੈ। 1923 ਚ ਜੌਨ ਹਾਰਵੁੱਡ ਨੇ ਸੈਲਫ ਵਿੰਡਿੰਗ ਵਾਚ, ਜਿਹੜੀ ਚਾਬੀ ਦੇ ਕੇ ਆਪੇ ਹੀ ਚੱਲ ਪੈਂਦੀ ਹੈ, ਉਸ ਦਾ ਪੇਟੈਂਟ ਲਿਆ। 1925 ਚ ਟੈਕਸਾਸ ਸਕੂਲ ਬੋਰਡ ਨੇ ਐਵੋਲੂਸ਼ਨ ਪੜ੍ਹਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਮਾਰਵਿਨ ਪਿਪਕਿਨ ਨੇ ਅੱਜ ਦੇ ਦਿਨ ਬਿਜਲੀ ਦੇ ਬਲਬ ਦਾ ਪੇਟੈਂਟ ਲਿਆ। ਜੇ ਬਿਜਲੀ ਦਾ ਬਲਬ ਨਾ ਹੁੰਦਾ ਸੀ, ਹਨੇਰੇ 'ਚ ਪ੍ਰੋਗਰਾਮ ਮੋਮਬੱਤੀਆਂ ਜਗਾ ਕੇ ਕਰਨਾ ਸੀ ਜੀ। ਤੇ ਮਾਓ ਨੇ 1934 ਚ 25,000 ਫੌਜੀਆਂ ਦੇ ਨਾਲ ਲੌਂਗ ਮਾਰਚ ਸ਼ੁਰੂ ਕੀਤਾ। ਬਹੁਤ ਸਾਰੇ ਮਾਰੇ ਗਏ, ਪਰ ਅਲਟੀਮੇਟਲੀ ਮਾਓ ਸੇ-ਤੁੰਗ ਨੇ ਚੀਨੀਆਂ ਨੂੰ ਆਜ਼ਾਦੀ ਤੱਕ ਪਹੁੰਚਾਇਆ। 1962 ਚ ਕਿਊਬਨ ਮਿਸਲ ਕ੍ਰਾਈਸਿਸ ਸ਼ੁਰੂ ਹੋਇਆ ਔਰ 1964 ਚ ਚੀਨ ਨੇ ਅੱਜ ਦੇ ਦਿਨ ਐਟਮ ਬੰਬ ਦਾ ਧਮਾਕਾ ਕਰਕੇ ਆਪਣੇ ਆਪ ਨੂੰ ਐਟੋਮਿਕ ਪਾਵਰ ਡਿਕਲੇਅਰ ਕੀਤਾ। ਜੀ ਰਸਾ, ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ, ਬਟ ਟਾਈਮ ਸ਼ਾਰਟ ਹੈ। ਜੇ ਤੁਸੀਂ ਟਾਈਮ ਸ਼ਾਰਟ ਨਾ ਕਹਿੰਦੇ ਤੇ ਹੋਰ ਵੱਜ ਜਾਣਾ ਸੀ 10 ਸੈਕਿੰਡ। ਟਾਈਮ ਨਹੀਂ ਹੈ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 101 ਅਸੀਂ ਚੁਣੇ ਜੀ, ਔਰ ਇਹ ਹੈ, ਜੈਸੇ ਮਾਤਾ ਪਿਤਾ ਪਾਲਕ ਅਨੇਕ ਸੁਤ, ਅਨੇਕ ਸੁਤਨ ਪੈ ਨਾ ਤੈਸੇ ਹੋਏ ਨਾ ਆਵੇ। जैसे माता पिता चित चाहत है सुतन को, तैसे न सुतन चित चाह उपजावे। जैसे माता पिता सुत सुख दुख सोग आनंद, दुख सुख मैं न तैसे सुत ठहरावे। जैसे मन बच क्रम सिखन लुडावे गुर, तैसा गुर सेवा गुर सिख न हितावे। ਜੀ ਸੋ ਭਾਈ ਸਾਹਿਬ ਨੇ ਪੁੱਤਰਾਂ ਦੀ ਗੱਲ ਕੀਤੀ ਹੈ। ਸੋ ਪੁੱਤਰ ਧੀਆਂ ਦੋਨੋਂ ਹੀ ਆ ਜਾਂਦੇ ਨੇ। ਵੈਸੇ ਉਹਨਾਂ ਨੇ ਕਿਹਾ ਵੀ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਨੇ ਜਿਸ ਹਿੱਤ ਨਾਲ, ਪਿਆਰ ਨਾਲ, ਤੇ ਬਹੁਤ ਸਾਰੇ ਬੱਚੇ ਵੀ ਉਵੇਂ ਰਲ ਕੇ ਉਸ ਪਿਆਰ ਤੇ ਹਿੱਤ ਨਾਲ ਆਪਣੇ ਮਾਪਿਓ ਨੂੰ ਨਹੀਂ ਪਾਲਦੇ। ਬੁਢਾਪੇ ਦੀ ਗੱਲ ਹੈ ਜੀ। ਇਸੇ ਤਰ੍ਹਾਂ ਜਿਵੇਂ ਮਾਤਾ ਪਿਤਾ ਆਪਣੇ ਦਿਲੋਂ ਚਿੱਤ ਦੇ ਨਾਲ ਜਿਵੇਂ ਆਪਣੀ ਸੰਤਾਨ ਨਾਲ ਸਨੇਹ ਕਰਦੇ ਨੇ, ਪਰ ਸੰਤਾਨ ਉਸ ਹੁਲਾਸ ਦੇ ਨਾਲ ਕਦੇ ਮਾਪਿਓ ਦੇ ਨਾਲ ਅਟੈਚ ਨਹੀਂ ਹੋ ਸਕਦੀ ਜਾਂ ਉਹਨਾਂ ਦਾ ਧਿਆਨ ਨਹੀਂ ਰੱਖਦੀ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਦੁੱਖ ਦੇ ਵਿੱਚ ਦੁਖੀ ਹੁੰਦੇ ਨੇ, ਸੋਗ 'ਚ ਜਾਂਦੇ ਨੇ, ਖੁਸ਼ੀ 'ਚ ਚਾਅ ਨਾਲ ਭਰ ਜਾਂਦੇ ਨੇ। ਦੁੱਖ ਸੁੱਖ ਮੈਂ ਨਾ ਤੈਸੇ ਸੁੱਤ ਠਹਿਰਾਵੇ। ਪਰ ਜਦੋਂ ਮਾਪਿਓ ਉਸ ਬਿਮਾਰੀ 'ਚੋਂ ਦੁੱਖ 'ਚੋਂ ਲੰਘਦੇ ਨੇ, ਬੱਚੇ ਉਸ ਪੀੜ ਨੂੰ ਮਹਿਸੂਸ ਹੀ ਨਹੀਂ ਕਰਦੇ। ਔਰ ਇਹ ਮਾਤਾ ਪਿਤਾ ਦੀ ਉਸ ਵੱਡੀ ਭਾਵਨਾ ਨੂੰ ਲੈ ਕੇ ਅਖੀਰ 'ਚ ਭਾਈ ਸਾਹਿਬ ਨੇ ਕਿਹਾ, ਜੈਸੇ ਮਨ ਬਚ ਕਰਮ ਸਿੱਖਣ ਲੁਡਾਵੇ ਗੁਰ, ਕਿ ਜਿਵੇਂ ਗੁਰੂ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਸਿੱਖ ਨੂੰ ਪਿਆਰ ਕਰਦਾ, ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ, ਤੈਸਾ ਗੁਰ ਸੇਵਾ ਗੁਰ ਸਿੱਖ ਨਾ ਹਿਤਾਵੇ। ਕਿ ਐਵੇਂ ਸਿੱਖੋ, ਕਿਤੇ ਇਹ ਨਾ ਕਰਨਾ ਜੀ ਦੇਖੋ ਅਸੀਂ ਗੁਰੂ ਦੀ ਕਿੰਨੀ ਸੇਵਾ ਕਰਦੇ ਹਾਂ, ਅਸੀਂ ਗੁਰੂ ਨੂੰ ਕਿੰਨਾ ਪਿਆਰ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਜਿਵੇਂ ਮਾਪਿਓ ਦੇ ਪਿਆਰ, ਸੇਵਾ, ਸੁੱਖ ਦੁੱਖ ਜਿਵੇਂ ਬੱਚਿਆਂ ਦੇ ਲਈ ਉਹਨਾਂ ਦੇ ਧਿਆਨ ਤੇ ਬੱਚੇ ਕਦੇ ਨਹੀਂ ਬਰਾਬਰ ਉਹਦੇ ਤੁਲ ਸਕਦੇ, ਇਵੇਂ ਗੁਰੂ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ, ਮਨ ਬਚਨ ਕਰਮ ਕਰਕੇ ਤੁਹਾਡਾ ਕਿੰਨਾ ਧਿਆਨ ਰੱਖਦਾ ਹੈ, ਤੁਸੀਂ ਉਹਦੇ ਨੇੜੇ ਵੀ ਨਹੀਂ ਆ ਸਕਦੇ। ਸੋ ਇਹ ਜਿਹੜੇ ਕਿਸੇ ਕਿਸਮ ਦਾ ਵੀ ਹੰਕਾਰ ਸਿੱਖ 'ਚ ਨਾ ਹੋਏ ਕਿ ਜੀ ਦੇਖੋ ਮੈਂ ਗੁਰੂ ਤੋਂ ਕਿੰਨਾ ਕੁਰਬਾਨ ਹੈ, ਇਸ ਨੂੰ ਭਾਈ ਗੁਰਦਾਸ ਜੀ ਨੇ ਤੋੜਿਆ। ਜੀ ਕਿਆ ਕਹਿਣੇ ਆ ਭਾਈ ਸਾਹਿਬ ਦੀ ਜੀ ਕਥਨੀ ਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।